ਇਹਦਾ ਕੀ ਨਾਂ ਸੀ ਮੇਰੇ ਦਾਦੇ ਦਾ? ਤਾਰਾ ਸਿੰਘ। ਮੇਰੇ ਦਾਦੇ ਦਾ ਤੇ ਉਸ ਪੜਦਾਦੇ ਦਾ? ਆਹ ਪੜਦਾਦੇ ਮੇਰੇ ਦਾ ਉਹ ਖੜੇ ਰੂੜ ਸਿੰਘ ਸੀ। ਮੰਗਲ ਸਿੰਘ ਨਹੀਂ? ਮੰਗਲ ਸਿੰਘ ਸੀ। ਹਾਂ, ਤੈਨੂੰ ਸਾਰਾ ਹੀ ਪਤਾ ਫੇਰ ਕਿਆ ਨਹੀਂ ਉਹ ਫਿਰ ਵੀ ਤੇ ਚਲਤੇ ਫੇਰ ਦੀ ਨਾ ਕਾਪੀ ਵੇਖੀ ਤੇ ਟਰੰਕ ਚ। ਅੱਛਾ, ਉਹਨੇ ਸਾਰਾ ਕੁਝ ਲਿਖਿਆ ਕਾਪੀ ਤੇ। ਸਹੀ ਹੈ। ਚਲ ਤੂੰ ਦੱਸ ਨਾ, ਮੈਂ ਤੇਰੇ ਤੋਂ ਪੁੱਛਣ ਡਿਆ। ਹਾਂ। ਤੇ ਤੇਰੇ ਤਾਏ ਦਾ ਕੀ ਨਾਂ ਸੀ? ਬੇਲਾ ਸਿੰਘ। ਤੇ ਜਦੋਂ ਪਾਕਿਸਤਾਨ ਬਣਿਆ ਹੈ ਭੂਆ, ਹਾਂ, ਮੈਨੂੰ ਤੂੰ ਉਹ ਦੱਸ ਵੀ ਬੇਲਾ ਸਿੰਘ ਹੈ, ਆਹੋ ਜਿਹੜਾ ਬੇਲਾ ਸਿੰਘ ਹੈ, ਆਹੋ, ਉਹਦੇ ਕਿੰਨੇ ਬੱਚੇ ਸਨ? 2 ਗੁੱਡੀਆਂ 2 ਕਾਕੇ। ਮੁੰਡਿਆਂ ਦਾ ਕੀ ਨਾਂ ਸੀ? ਇੱਕ ਦਾ ਨਾਂ ਫਕੀਰ ਸਿੰਘ, ਇੱਕ ਦਾ ਨਾਂ ਜੋਗਿੰਦਰ ਸਿੰਘ। ਅੱਛਾ। ਭੈਣ ਵੱਡੀ ਨਾ ਬਚਨੋ। ਅੱਛਾ। ਨਿੱਕੀ ਨਾ ਭੈਣ। ਅੱਛਾ, ਤੇ ਤੁਸੀਂ ਕਿੰਨੇ ਭੈਣ ਭਰਾ ਸੋ? ਅਸੀਂ ਹੁਣ ਕੀ ਪੁੱਛਣਾ, ਉਹਦੀ ਹੁਣ ਜੋ ਦੱਸ ਤੇ ਸਹੀ। ਭੈਣ ਭਰਾ ਤੇ ਬੜੇ ਸਨ। ਨਹੀਂ, ਭੈਣਾਂ ਕਿੰਨੀਆਂ ਉਹ? 5। 5 ਤੇ ਭਰਾ ਇੱਕ ਡੈਡੀ ਹੋ ਗਿਆ ਹੈ ਨਾ? ਤੇ ਚਲੋ ਦੂਜੇ ਛੱਡੋ। ਤੇ ਆ ਵੱਡੀ ਭੈਣ ਦਾ ਕੀ ਨਾਂ ਸੀ? ਪ੍ਰੀਤੋ। ਉਸ ਤੋਂ ਛੋਟੀ ਭੈਣ ਦਾ? ਗਿਆਨੋ। ਉਸ ਤੋਂ ਛੋਟੀ ਭੈਣ ਦਾ? ਦੀਪੋ। ਤੇਰਾ ਉਸ ਤੋਂ ਬਾਅਦ? ਤੇ ਆ ਜਿਹੜੀ ਕੰਤੋ ਸੀ। ਇੱਕ ਕੰਤੋ। ਹਾਂ। ਤੇ ਆ ਜਿਹੜੀ ਇੱਥੇ ਆਣ ਕੇ ਹੋਈ ਏ? ਇੱਥੇ ਥੋੜਾ ਹੋਈਏ। ਆ ਸੁੱਖੋ ਪਾਕਿਸਤਾਨ ਦੀ ਹੈ। ਇਹ 6 ਮਹੀਨਿਆਂ ਦੀ ਸੀ। ਇਹ ਪਾਕਿਸਤਾਨ ਦੀ? ਹੋਰ। ਲੋ ਜੀ, ਇਹ ਮੇਰੀ ਨਿੱਕੀ ਭੂਆ ਸੀ ਸੁੱਖੋ। ਇਹ 6 ਮਹੀਨਿਆਂ ਦੇ ਸੀ। ਤੇ ਹੁਣ ਮੈਨੂੰ ਭੂਆ ਇੱਕ ਹੋਰ ਦੱਸ ਵੀ ਜਦੋਂ ਪਾਕਿਸਤਾਨ ਤੇਰਾ ਆਪਣਾ ਪਿੰਡ ਖਜੂਰ ਵਾਲੇ ਨੰਗਲ ਦੇ ਨਾਲ ਕਿਹੜਾ ਸੀ? ਅਦੰਗਲ ਸੀ? ਅਦੰਗਲ। ਤੇ ਖਜੂਰ ਵਾਲੇ ਚੋਂ ਨਿਕਲ ਕੇ ਤੇ ਪੈਲੀ ਚ ਕੋਠੇ ਪਾਏ ਸੀ। ਅੱਛਾ, ਉਹਨੂੰ ਅਦੰਗਲ ਕਹਿੰਦੇ ਸੀ? ਹਾਂ, ਅਦੰਗਲ ਕਹਿੰਦਾ ਸੀ। ਤੇ ਤੁਹਾਡੇ ਕਿੰਨੇ ਘਰ ਸਨ ਸਾਰੇ ਅਦੰਗਲ ਦੇ? ਸਾਡੇ ਜੱਟਾਂ ਦੇ ਤੇ 6-7 ਹੀ ਸਨ। ਤੁਸੀਂ ਆਪਸ ਹੀ ਸੋ ਸਾਰੇ? ਆਪੋ ਚ ਹੀ ਸਨ। ਚਾਚੇ ਤਾਏ ਦੇ ਸਾਰੇ? ਇੱਕ ਜੋਗਿੰਦਰ ਵਰੀ ਸੀ। ਅੱਛਾ। ਇੱਕ 2 ਘਰ ਸਾਡੇ। 2 ਬਚਨ ਕੇ। ਅੱਛਾ, 2 ਬਚਨ ਤਾਏ ਚਾਚੇ ਦੇ। ਅੱਛਾ। ਇੱਕ ਸੀ ਉਹ ਚੰਨੇ ਹਰੀ। ਅੱਛਾ। ਕਿਰਪਾ ਸਿੰਘ ਦੇ ਪੁੱਤਰ। ਕਿਰਪਾ ਸਿੰਘ ਦੇ ਪੁੱਤਰ। ਤੇ ਭੂਆ ਉੱਥੇ ਮੇਰੇ ਦਾਦੇ ਦਾ ਕੋਈ ਯਾਰ ਹੈਗਾ ਸੀ ਮੁਸਲਮਾਨ, ਤਾਰਾ ਸਿੰਘ ਦਾ? ਆਹੋ। ਕੀ ਨਾਂ ਸੀ? ਤੈਨੂੰ ਦੱਸਿਆ ਨਹੀਂ ਸੀ? ਦੈਤੁੱਲਾ। ਦੈਤੁੱਲਾ ਦੇ ਕਿੰਨੇ ਬੱਚੇ ਸਨ, ਕੋਈ ਪਤਾ ਹੀ? 3 ਕਾਕੇ ਤੇ 1 ਗੁੱਡੀ। ਕਾਕਿਆਂ ਦਾ ਕੀ ਨਾਂ ਸੀ ਦੈਤੁੱਲਾ ਦੇ? ਵੱਡੇ ਦਾ ਨਾਂ ਤੇ ਯੂਸਫ ਸੀ। ਯੂਸਫ ਸੀ। ਤੇ ਨਿੱਕੇ ਦਾ ਨਾਂ ਸੀ ਖੜਕੀ, ਉਹਦਾ ਨਾਂ ਲੈਂਦਾ ਨਹੀਂ ਬਾਬਾ, ਮਿੱਟੇ ਢੀ ਫਿਰਦਾ ਪਿਆ। ਤੇ ਇੱਕ ਸੀ ਉਹਨੂੰ ਫਿਰਤੂ ਤੁਰਤੂ ਆਂਦੇ ਸੀ। ਅੱਛਾ। ਵਿਚਕਾਰ ਨੂੰ। ਅੱਛਾ। ਉਹ ਬੜਾ ਫਿਰਦਾ ਸੀ। ਫਿਰਦਾ ਬਹੁਤ ਸੀ। ਆਪਣਾ ਭੂਆ ਬੇਰੀਆਂ ਦਾ ਬਾਗ ਵੀ ਸੀ ਕੋਈ? ਹਾਂ, ਬਾਗ ਸੀ ਬੇਰੀਆਂ ਦਾ। 60-70 ਬੇਰੀਆਂ ਸੀ। 60-70 ਬੇਰੀਆਂ ਸਨ। ਸਿਓ ਬੇਰੀਆਂ ਸਨ। ਹਾਂ। ਆਪਣਾ ਖੂਹ ਹੈਗਾ ਸੀ? ਖੂਹ ਤੇ ਹੁਣ ਤਾਂ ਇਹਨੂੰ ਪਏ, ਸਾਡੀ ਉਹ ਸੂਆ ਪੈਂਦਾ ਸੀ। ਸੂਆ ਪੈਂਦਾ? ਹਾਂ, ਬਰਾਨੀ ਸੀ ਪਹਿਲੀ ਬਰਾਨੀ ਸੀ। ਤੇ ਖੂਹ ਤੇ ਜਦੋਂ ਨਿਕਲਿਆ ਨਾ, ਪਾਗਰ ਬਚ ਕੇ ਨੂਨੀ ਲਾਇਆ ਸੀ। ਅੱਛਾ। ਉਹ ਇਹ ਵਾਂਦੇ ਨਹੀਂ ਹਦਾਇਤੁੱਲੇ ਕੇ ਖੂਹ ਉਹ ਵਾਂਦੇ ਨੇ। ਹਾਂ, ਉਹਦੇ 3 ਪੁੱਤਰ ਸਨ ਤੇ 5 ਉਹਦੇ ਚਾਚੇ ਦੇ ਪੁੱਤਰ ਸਨ ਹਦਾਇਤੁੱਲੇ ਦੇ। ਹਾਂ, ਹਦਾਇਤੁੱਲੇ ਸਾਰਾ ਸਮਾਨ ਸਾਡਾ ਖੜਿਆ ਸੀ, ਮੱਝਾਂ ਸੀ ਦਾ। ਅੱਛਾ। ਜਿੱਦਣ ਤੇਰੇ ਦਾਦੇ ਦਿੱਤਾ ਸੀ ਨਾ, ਇਹ ਡਿੱਗ ਪਿਆ ਸੀ, ਦੇਣ ਨੂੰ ਕੁਛ ਹੋ ਗਿਆ। ਤਾਈ ਕਰਦੀ ਹਵੇ ਮਰ ਜਾਏ, ਚਵਣਾ ਕੇ ਸਾਹਮਣ ਆਈ। ਮੈਂ ਤੇ ਨਾਨਕੇ ਸਾਂ। ਅੱਛਾ, ਵੀ ਕੁੜੀਆਂ ਨੂੰ ਕੌਣ ਸਾਂਭੇਗਾ? ਕੁੜੀਆਂ ਨੂੰ ਕੌਣ ਸਾਂਭੇਗਾ? ਤੇਰਾ ਨਿੱਕਾ ਜਿਹਾ ਲਾ ਲੇ। ਅੱਛਾ। ਐਡੀ ਬਾਲਟੀ ਨਾ, ਇੱਕ ਤੰਦਗਾ ਲਿਆਇਆ ਸੀ। ਬਾਲਟੀ ਚ ਦੁੱਧ ਸੀ ਤੇ ਤੰਦਗੇ ਚ ਦਹੀਂ ਜੰਮਿਆ ਲੈ ਆਇਆ ਸੀ। ਬਾਕੀ ਸਾਰਾ ਛੱਡ ਕੇ ਆਇਆ ਨਾ, ਕੱਖ ਨਹੀਂ ਸੀ ਪਾਈ ਜਾਂਦਾ, ਸਿਰਫ ਪੈਸੇ ਸੀ ਜਿਹੜੇ ਹੁਣ ਉਹ ਕਣਕ ਵੇਚੀ ਸਭ ਤੇ ਉਹਦੇ ਹੀ ਪੈਸੇ ਲੈ ਕੇ ਆਇਆ ਸੀ। ਚਾਂਦੀ ਦੇ ਪੈਸੇ ਆਣ ਉਦੋਂ? ਚਾਂਦੀ ਦੇ ਰੁਪਈਏ, ਦੂਜੇ ਵੀ ਰੁਪਈਏ ਸਨ। ਅੱਛਾ। ਤੇ ਤੂੰ ਉਦੋਂ ਕਿੰਨੇ ਕੁ ਚਿਰ ਦੀ ਸੈਂ? ਮੈਂ 11 ਸਾਲਾਂ। ਤੂੰ ਕਦੇ ਸਕੂਲੇ ਗਈ ਸੈਂ? ਨਾ, ਮਾਰ ਖਾਂਦੀ ਸਕੂਲੋਂ। ਜੀਤੇ ਮੈਨੂੰ ਖੜ ਕੇ ਨਾ ਮਾਰ ਖਾਂਦੀ ਸਾਂ। ਅੱਛਾ। ਤੇ ਕਦੇ ਸਕੂਲੇ ਨਹੀਂ ਗਈ? ਨਾ। ਅੱਛਾ। ਸਾਡੇ ਸੀ ਆ ਸਰਬਾਸੀ ਵਾਲਾ ਵਾਵਾ ਦੂਰ ਪੈਂਦਾ ਸੀ। ਅੱਛਾ। ਜਿਵੇਂ ਤੁਹਾਨੂੰ ਮਾਮਿਆਂ ਦਾ ਘਰ ਪੈਂਦਾ। ਅੱਛਾ। ਤਿੰਨਾਂ ਦੇ ਬਸਤੇ ਚੁੱਕ ਕੇ ਜਾਣਾ। ਤੇ ਤਾਈ ਆਂਦੀ ਏ, ਉਹਦਾ ਨਾਂ ਭਜਨ ਸੀ। ਅੱਛਾ। ਤਿੰਨਾਂ ਦੇ ਬਸਤੇ ਚੁੱਕ ਜਾਣਾ ਤੇ ਤਾਈ ਆਖਣਾ, ਜਦੋਂ ਮੜੀਆਂ ਲੰਘਦੇ ਹੋ ਨਾ, ਭਜਨ ਕਰਿਆ ਕਰ, ਜਾਣੇ ਗੁਰੂ ਭਜਨ ਕੀ ਆਖਣਾ। ਅੱਛਾ। ਉਹਨਾਂ ਜਦੋਂ ਬਾਹਰ ਲੰਘਣ ਉਹਦੇ ਨਾਨਕੇ, ਉਹਨੇ ਵੱਟੇ ਝੋਲੀ ਚ ਪਾ ਲੈਣੇ, ਬਸਤੇ ਮੇਰੇ ਸਿਰ ਤੇ ਹੋਣੇ ਤਿੰਨਾਂ ਦੇ। ਅੱਛਾ। ਇਹਨਾਂ ਰੋਟੀਆਂ ਖਾ ਲੈਣੀਆਂ, ਬਸਤੇ ਇਕੱਠੇ ਕਰਕੇ ਤੇ ਇਹਨਾਂ ਬਾਹਰ ਨਿਕਲਣ, ਮੈਂ ਸਿਰ ਤੇ ਧਰ ਕੇ ਫਿਰ ਟੁਰ ਪੈਣਾ। ਭਜਨ ਕਰਨਾ। ਭਜਨ ਤੇ ਮੜੀਆਂ
ਕਰਨਾ ਉੱਥੇ ਘਾਟੀ ਤੇ ਰਾਸ ਮਾਰ ਛੱਡਦੇ। ਅੱਛਾ ਅੱਛਾ ਬਾਹਰ ਪਰ ਜਦ ਲੰਘਣਾ ਮੁਸਲਮਾਨਾਂ ਦੀਆਂ ਮੜੀਆਂ ਸੀ ਤੇ ਇੱਕ ਦੋ ਵਾਰੀ ਫਿਰ ਕੀਤਾ, ਜਦੋਂ ਮਾਰ ਪਈ ਫਿਰ ਮੈਂ ਕਰਨ ਪੈ ਜਾਂਦੀ ਹੈ ਭਜਨ ਭਜਨ। ਮੈਂ ਭਜਨ ਤੇ ਅੱਗੋਂ ਵੱਟੇ ਮਾਰਦਾ ਗਿੱਟੇ ਖੜ ਛੱਡਦਾ। ਉਹ ਜੀ ਤੇ ਇੱਕ ਦਿਨ ਮੈਨੂੰ ਆਂਦਾ ਮਾਸੀ ਚੇਤਾ ਹੀ ਮੈਂ ਲੈ ਭੁੱਲਦਾ ਜਿਹਨੂੰ ਪੀੜ ਹੋਏ। ਸਾਰਾ ਯਾਦ ਹੈ ਤੈਨੂੰ ਪਾਕਿਸਤਾਨ ਦਾ? ਮੈਨੂੰ ਸਾਰਿਆਂ ਦਾ ਯਾਦ, ਨਾਨਕਿਆਂ ਦਾ ਯਾਦ ਹੈ। ਅੱਛਾ ਫੇਰ ਗੋਜਰੇ ਦਾ ਯਾਦ। ਭੂਆ ਕਦੀ ਕਿਸੇ ਮੇਲੇ 'ਚ ਨਹੀਂ ਸੀ ਗਈ ਤੂੰ? ਉੱਥੇ ਮੇਲਾ ਮੂਲਾ ਨਹੀਂ ਸੀ ਕਦੀ ਵੇਖਿਆ? ਆ ਰਹੇ ਮੁਹੱਲੇ ਦੀ ਨਿਸ਼ਾਨੀ। ਕਿਹੜੀ? ਵੀਰ ਦਾ ਧੂਆਂ ਪਾਣ ਗਏ ਸਨ। ਅੱਛਾ। ਤੇ ਉੱਥੇ ਧੂਏ ਚ ਇਹ ਉਹ ਛਪਾਈ ਸੀ ਉਦੋਂ? ਹੈ ਇਹ ਮੋਰ ਛਪਾਇਆ ਉਹਨੇ, ਮਰ ਜਾਣੇ ਨੇ ਪੁੱਠਾ ਪਾਇਆ ਤੇ ਮੋਰੀ ਵਾਲਾ ਪੈਸਾ ਸੀ। ਅੱਛਾ। ਮੈਂ ਮਰੇ ਮੇਰਾ ਤੇ ਮੂੰਹ ਇੱਧਰ ਨੂੰ ਹੋਣਾ ਤੇ ਤੂੰ ਇੱਧਰ ਨੂੰ ਕਰ ਛੜਿਆ। ਭੈਣ ਆਂਦੀ ਹੈ ਉਹ ਆਂਦਾ ਇੱਧਰ ਨੂੰ ਹੁਣ ਮੂੰਹ ਪਾ ਦੇਣਾ। ਭੈਣ ਆਂਦੀ ਹੈ ਹੁਣ ਕਾਲਾ ਹੀ ਹੱਥ ਕਰ ਦੇਣਾ। ਉਹ ਮੋਰੀ ਵਾਲੇ ਪੈਸੇ ਨੂੰ ਦਿੱਤਾ। ਮੈਂ ਮਰ ਪੜਾ ਇਹਦੀਆਂ ਜਲੇਬੀਆਂ ਲੈ ਕੇ ਖਾਵਾਂਗਾ। ਅੱਛਾ 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 ਅੱਛਾ। ਲਓ ਜੀ, ਇਹਨੇ ਮੇਰੇ ਭੂਆ ਜੀ, ਇਹਨਾਂ ਬਾਰੇ ਦੱਸਿਆ ਤੁਹਾਨੂੰ ਤੇ ਪਲੀਜ਼ ਤੁਸੀਂ ਕਹਿੰਦੇ ਹੋ ਦੱਸਿਓ। अस्सलामुअलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल एक नवे मोड़ ते तुहाडी खिदमत दे विच हाज़र हां। अज दोस्तों सांझा पंजाब पिंड उदंगल दे विच पहुंचिया वे। इस पिंड दा जिला सियालकोट ते तहसील पसरूर। पसरूर सिटी तो कोई 4.5 किलोमीटर के फासले ते पिंड मौजूद है ते बड़ा ही छोटा जिहा पिंड जी। ते जिस तरह कि थोड़ी देर पहले तुसी सरदार अमृतपाल सिंह जी की गलबात सुनी ते उन्हां दे नाल बैठे उन्हां दे भूआ जी, उन्हां दी तुसी गलबात सुनी जिन्हां दी उस वेले उम्र 11 साल सी। 11 साल की उम्र दे विच उन्हां नूं बहुत कुछ याद, उन्हां ने बहुत कुछ अपने पिंड बारे दसिया। बेरियां दा बाग, एक मुसलम परिवार बारे दसिया जिन्हां दा नाम हदायतुल्ला सी। असीं इस फैमिली नूं भी लभण दी कोशिश करांगे ते उन्हां तों असीं जाणांगे कि ओह की कुछ जाणदे ने सरदार अमृतपाल सिंह जी दे बजुर्गां बारे। ते बाकी माता जी दी ख्वाहिश सी कि उन्हां नूं उन्हां दा पिंड विखाया जाए ते बहुत सारियां यादां जुड़ियां उन्हां दियां, उन्हां दे बजुर्गां दियां इस पिंड नाल। ते अज असीं माता जी दी रिक्वेस्ट ते उन्हां दी 70-71 वरियां बाद इस ख्वाहिश नूं पूरा करन जा रहे हैं। रब ने सानू हिम्मत बख्शी ते अज असीं इस पिंड दे विच हाज़र होए। आओ जी फिर तुसी देखो पिंड उदंगल दे की कुछ जानदे ने इत्थों दे लोग। लाल सिंह, ईसर सिंह ते बुढ़ा सिंह, ये 4 भरा सन। 4 भरा सन? 4। सही है। बाबा बेला ये मेरा ख्याल है जिदे घर ने दूजा ममदे का दूजा दिल ममदे एक घर बाबे उदा सी। नहीं इथों आए दंगला जिदा पेबे दा नहीं पे अंदर पे दूजा दुए ते तारा सिंह वो भी है सी। ठीक है। ते ओदा भरा बेला सिंह वो भी है। ठीक है ठीक है। ते इन्हां दे प्यो दा नाम सी मंगल सिंह। चलो ओ दा हुन सानू क्योंकि तुहाडी सही है सही है। ठीक है। नहीं ए पिछला लिखे है नौकरी ही करदे ने अपनी। अच्छा ते ਇਹਦੇ ਬਾਰੇ ਬਾਬਾ ਜੀ ਦੱਸੋ ਸਭ ਤੋਂ ਪਹਿਲੇ ਆਪਣਾ ਤੁਸੀਂ ਕਿਹੜੇ ਪਿੰਡ 'ਚ ਬੈਠੇ ਹੋ? ਨੂਨੇ। ਇਹਦਾ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਠੀਕ ਹੈ। ਤੇ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਗੱਲਬਾਤ ਸੁਣਾਈ ਇੱਕ ਆਪਣਾ ਮਾਂ ਜੀ ਦੀ, ਤੇ ਉਹ ਜਿਸ ਤਰ੍ਹਾਂ ਨੇ ਦੱਸਿਆ ਕਿ ਸਾਡਾ ਬੇਰੀਆਂ ਦਾ ਬਾਗ ਸੀ। ਠੀਕ ਹੈ। ਤੇ ਉਸ ਵੇਲੇ ਜਿਹੜਾ ਪਾਣੀ ਲੱਗਦਾ ਸੀ ਪੈਲੀਆਂ ਨੂੰ, ਖੂਹਾਂ ਦਾ ਪਾਣੀ ਲੱਗਦਾ ਸੀ ਜਾਂ ਸੂਆ? ਖੂਹਾਂ ਦਾ ਲੱਗਦਾ ਸੀ। ਸੂਆ ਵੀ ਇੱਕ ਦੱਸਦੇ ਹਾਂ ਕਿ ਉਹੀ ਸਾਡੇ ਕੋਲ ਸੂਆ। ਅੱਛਾ ਸੂਆ ਨਹੀਂ ਨਾਲਾ। ਨਾਲਾ ਜੀ ਜੀ। ਉਹ ਅਜੇ ਵੀ ਨਾਲਾ, ਹਲੇ ਵੀ ਨਾਲਾ ਹੈ। ਉਹ ਨਾਲਾ ਠੀਕ। ਨਾਲਾ ਉਹ ਹੀ ਨਾ ਜਿਹੜਾ ਤੁਸੀਂ ਜਿੱਥੇ ਬੈਠੇ ਹੋ? ਦੰਗਲ ਕੋਲ। ਹਾਂ ਉਹ ਪੁਲ ਨਾਲ ਇਹ ਨਾਲਾ ਹੋ। ਇਹ ਨਾਲੇ ਉਰਲੇ ਪਾਸੇ ਹਨ ਬੇਰੀਆਂ। ਠੀਕ ਹੈ ਠੀਕ ਹੈ ਠੀਕ ਹੈ। ਤੁਹਾਡਾ ਨਾਂ ਕੀ ਹੈ? ਤੁਹਾਡਾ ਨਾਂ? ਅਨਾਇਤ। ਤੇ ਤੁਹਾਡੇ ਆਪਣਾ ਵਾਲਦ ਸਾਹਿਬ ਦਾ ਨਾਂ? ਹਦਾਇਤੁल्ला। ਹਦਾਇਤੁल्ला।
ठीक है सही है। तो बाबा हदायतुल्ला कदू दे फोत होए ने? वो तो बहुत चेर तक गुजर गया 15-16-17 अच्छा 18-20 साल हो गए ने फोत होया। अच्छा ते की कुछ गल्लां सुनांदे सन बाबे होरी तुहानू कि किस तरह दा उस वेले बैन खलोन सी उन्हां नाल? तुसी थोड़ी देर पहले दसन दिओ कि साडी ते नाल पंजाली भी सी इकट्ठियां जमीन वाणी। यार वो तेन दस्या ने सानू वो पिछलियां गल्लां ते भुल गईयां ने। सही मेरा भी अपना भी दिमाग खराब है। सही वड्डे पुत्र तुसी अपना बाबे दा दे? ठीक है। ते बाकी दो छोटे वो किथों वो भी तुहाडे नाल ही रहिंदे ने? सही ठीक। वो तो मगरू जम्मे ने मगरू सिखा तो भी मगरू। होर को बाबा जी कोई गल तुहानू याद है उस वेले? ना भाई तुसी घबराहट नहीं गए? कोई परेशानी नहीं तुहानू? नहीं यार मैं परेशान नहीं हुंदा ना, मैं ख्याल हो सकदा कि तुसी परेशान हो गए। नहीं मेरा ओजी दिमाग खराब है। नहीं किसी किस्म का कोई डर नहीं हुंदा। ओ याद करदे ने बाबे हदायत नू बड़े अच्छे लफ्जां नाल कि साडा उन्हां नाल बड़ा एक भरापा सी, एक भाईचारा सी उस वेले नाल। तुहानू सारी गलबात सुनाई है। कोई भरा बने हुण भाई आ हुण इत्थों तुसी ओ ते बहना खाने वेखो 71 साल हो गए ने ते लोग चंगियां नू याद करदे ने। ते अज भी 11 साल दी सी हुमाई उस वेले जदों गई है ते मतलब इन्नी देर बाद 70-71 साल बाद अज भी बाबे हदायत नू याद करदी पई कि साडे। हां जी सही ठीक है। नाले साहब बाप भरा अब्बा जेड़ा है प्यो जी पहलवान सी। किन्ना दा पहलवान सी? पहलवान कौन भला की नाम सी ओदा? हदायतुल्ला। अच्छा पहलवान सन वाह जी वाह ठीक है सही है। नहीं वो तो मैं होया ते मेरे जम्मन तो गेतरा सही इसे ये नाल गए हैं ढोल दे इथे कोल जिद्दी जा खोलिया है। अच्छा सही है ठीक है। मेरे ब्याह भलवानी दी गल्लां सुनांदे ने। भलवानी आज लोकां को सुन के कोल गया सी ते लत्त तोड़ी सब। नहीं इत्थे टुटी सी कोल उथे ते सगो उथे उत कोले कोलां दा चुक के इत्थे ले आए लोग। कोल कोई मेला सी जिथे कोले सन? हां जी सिख। अच्छा शौकिया तौर ते 100 सिख दा 100 मरबा मालिक। अच्छा ਉਹਦਾ ਇੱਕੋ ਹੀ ਪੁੱਤਰ ਸੀ। ਠੀਕ ਹੈ। ਤੇ ਉਸ ਪਾਲਿਆ ਸੀ ਤੇ ਉਹ ਕਹਿੰਦਾ ਸੀ ਵੀ ਜਿਹੜੇ ਮੁਸਲਮਾਨ ਮੈਂ ਇੱਕ ਹਿਸਾਬੇ 100 ਢਾਹਣਾ। ਅੱਛਾ ਉਹ ਸਿੱਖ ਨੇ ਕਿਹਾ? ਉਹ ਸਿੱਖ ਆਖਿਆ। ਠੀਕ ਹੈ। ਉਹ ਇੱਥੇ ਬੰਨ ਦੇ ਤੇ ਆ ਸਾਰੇ ਡਸਕੇ ਤੱਕ ਸਾਰੀ ਕਲਕੱਤੇ ਦੇ ਦੁਆਰੇ ਪੈ ਗਏ। ਇਹ ਸਾਡੇ ਬਾਪ ਦਾ ਮਾਂ ਪਿਓ ਗਿਆ ਛੋਟੇ ਜਿਹੇ ਮਰ ਗਿਆ ਸੀ। ਅੱਛਾ ਉੱਥੇ ਫਿਰ ਉਹ अच्छा उथे गए ने लोग आए पहलवाना यार हमें नहीं कि घर अब सन सिख लैके बह गया। अच्छा चलो वो लैके लै गए। इन्हें आख्या भी तू मैनू तो पता ही कोई तो मेरे को बंदा दियो जी जेड़ा कोई रात दसे कोई गल दसे। आंदा एक बंदा कश्मीरी साडे पिंड ब्याह है। अच्छा ਉਹਨੇ ਫਿਰ ਉਹ ਆਣ ਕੇ ਦੱਸਿਆ 8 ਦਿਨਾਂ ਚ ਇੱਥੋਂ ਹੱਥ ਪਾਣਾ ਇੱਥੋਂ ਪੁੱਟਣਾ ਫਿਰ ਉੱਥੇ ਜਾ ਕੇ ਕੋਲ ਆਇਆ। ਅੱਛਾ ਉਸਤਾਦ ਨੇ ਦੱਸਿਆ ਗੋਰ। ਅੱਛਾ ਫਿਰ ਗਏ? ਕਈ ਗੱਲ ਖੋਤੀ ਤੇ ਹਰੀ ਗਏ। ਅੱਛਾ ਤੇ ਫਿਰ ਕੀ ਬਣਿਆ? ਢਾਇਆ ਹੀ। ਵਾਹ ਜੀ ਅੱਛਾ ਜਿੱਤ ਗਏ ਸਨ। ਠੀਕ ਹੈ ਸਹੀ। ਤੇ ਬਾਬਾ ਜੀ ਬਰਾਦਰੀ ਕਿਹੜੀ ਆਪਣੀ ਤੁਹਾਡੀ? ਸੰਧੂ ਜੱਟ। ਸਹੀ ਠੀਕ। ਤੇ ਉਹ ਬਾਜਵੇ ਸਨ ਕਿਹੜੇ? ਉਹ ਅਤਾਰਾ ਸਿੰਘ ਹੋਰੀ। ਉਹ ਵਾਲੇ ਬਾਜਵੇ। ਹਾਂ ਬਾਜਵੇ ਸਨ। ਠੀਕ ਹੈ ਸਹੀ। ਤੇ ਇੱਕ ਉਹਨਾਂ ਨੇ ਆਪਣਾ ਮਾਈ ਨੇ ਬਾਗ ਦਾ ਜ਼ਿਕਰ ਵੀ ਕੀਤਾ
ਉਹ ਬਾਗ ਕਿਹੜੀ ਜਗ੍ਹਾ ਸੀ? ਉਹ ਉੱਥੇ ਉਹ ਕੋਠੀ ਖੇਤੀ ਉਹਦੇ ਨਾਲ ਉਰਲੇ ਪਾਸੇ। ਅੱਛਾ ਤੁਹਾਨੂੰ ਪਤਾ ਲੱਗ ਗਿਆ ਕਿਹੜੀ ਜਗ੍ਹਾ ਹੈ? ਸਹੀ ਹੈ। ਇਹ ਭਾਈ ਹੋਰਾਂ ਨੂੰ ਤੁਸੀਂ ਸਮਝਾੜੋ ਕਿ ਕਿੱਥੇ ਕਰਕੇ ਬਾਗ ਸੀ? ਡਾਕਟਰ ਦੇ ਬੰਨੇ ਦੇ ਉੱਤੇ ਦੇ ਹਿਸਾਬ ਨਾਲ ਬਸ ਉਹ ਜਗ੍ਹਾ ਦੱਸੀ। ਸਹੀ ਹੈ, ਠੀਕ ਹੈ, ਸਹੀ ਹੈ, ਠੀਕ ਹੈ ਬਾਬਾ ਜੀ। ਜੋ ਕੁਛ ਤੁਹਾਨੂੰ ਯਾਦ ਸੀ ਤੁਸੀਂ ਸਾਨੂੰ ਗੱਲਾਂ ਦੱਸੀਆਂ। ਤੇ 47 ਵੇਲੇ ਹੈ ਸੀ ਤੁਹਾਡੀ ਉਮਰ ਕੋ 12-14 ਸਾਲ? ਜਦੋਂ ਸਿੱਖ ਗਏ ਨੇ ਇੱਥੋਂ 47 ਪੁੱਛਣੇ ਕਿੰਨੀ ਉਮਰ? ਉਹ ਮੁੰਡਾ ਵੇਖਣ ਨੂੰ ਦੱਸਣਗੇ ਹੁਣ ਮੈਂ ਕਿੱਡਾ ਇਸ ਮੁੰਡੇ ਜੀ ਨੇ ਆਇਆ? ਆਹੋ ਆੜਾ ਖਲੋਤਾ। ਹਾਂ ਠੀਕ ਹੈ, ਇਸ ਮੁੰਡੇ ਜੀ ਨੇ ਤੁਸੀਂ ਆਇਆ ਤੇ ਹੋਏਗੀ ਮੁੰਡੇ ਦੀ 12-13 ਸਾਲ ਮਾਸ਼ਾਅੱਲਾ ਜੀ। ਸਹੀ ਹਾਂ ਚਲੋ ਸਹੀ ਹੈ। ਤੇ ਹੋਰ ਕੋਈ ਇਹਨਾਂ ਦੀ ਗੱਲ ਯਾਦ ਜਾਂ ਬਾਬਾ ਹਦਾਇਤੁੱਲਾ ਕੀ ਕੁਝ ਸੁਣਾਉਂਦਾ ਸੀ ਇਹਨਾਂ ਦੇ ਕਿਸੇ ਕੋਈ ਕਿਸ ਤਰ੍ਹਾਂ ਮਤਲਬ ਕਿ ਵਾਈ ਬੀਜੀ ਕਰਨੀ? ਉਹਦਾ ਪਾਈਆ ਸਾਰੇ ਨਾਲੇ ਉਹ ਇਹਨਾਂ ਤੋਂ ਛੋਟੇ ਹੋ ਕੇ ਇਹਨਾਂ ਨੂੰ ਸਾਰਾ ਕੁਝ ਯਾਦ ਇਹਨਾਂ ਨੂੰ ਸਾਰਾ ਕੁਝ ਸਾਨੂੰ ਸੁਣਾ ਨਹੀਂ ਰਹੇ ਯਾਰ। ਗੱਲ ਉਹ ਸੁਣਦੇ ਜਿਹੜੀ ਸੁਣਦੇ ਆ ਫਲਾਣਾ ਬਈ ਆ ਫਲਾਣਾ ਤੇ ਕਰਦੇ ਰਹੇ ਅਸੀਂ ਕਰਦੇ ਰਹੇ ਕਿਸੇ ਬੰਦਾ ਧਿਆਨ ਦੇ ਕੰਮ ਹੁੰਦਾ। ਕੋਈ ਵਿਆਹ ਸ਼ਾਹ ਖਾਦਾ ਸੀ ਉਸ ਵੇਲੇ ਸਿੱਖਾਂ ਦਾ? ਅੱਛਾ ਨਹੀਂ ਕੋਈ ਹੋਸ਼ ਨਾ ਕੋਈ ਨਹੀਂ ਖਾਦਾ। ਠੀਕ ਹੈ ਸਹੀ। ਕਿੰਨੀ ਭੈੜੀ ਸੀ ਇਹਨਾਂ ਦੀ? ਇਹਨਾਂ ਦੀ ਤਾਰਾ ਸਿੰਘ ਹੋਰਾਂ ਦੀ? ਤਾਰਾ ਸਿੰਘ ਬੇਲਾ ਸਿੰਘ ਉਹ ਪਹਿਲੀ ਤੋਂ ਨਹੀਂ ਥੋੜੀ ਅੱਗੋਂ ਗਹਿਣੇ ਲਈ ਤੇ ਬੈ। ਅੱਛਾ ਠੀਕ ਗਹਿਣੇ ਲੋਕਾਂ ਤੇ ਕਾਰੋਬਾਰ ਆਈ ਵਾਈ ਬੀਜੀ ਬਸ ਕਰਨੀ। ਕਈਨਾਂ ਚ ਕੋਈ ਸਰਕਾਰੀ ਮੁਲਾਜ਼ਮ ਵੀ ਆਇਆ ਸੀ? ਬਈ ਇਹ ਵੀ ਨਹੀਂ ਪਤਾ ਜਿਹੜੀ ਗੱਲ ਦਾ ਪਤਾ ਹੀ ਨਹੀਂ। ਮਾਂ ਜੀ ਹੁੰਦੇ ਸਨ ਉਦੋਂ ਵੀ ਮੁਲਾਜ਼ਮ? ਬ੍ਰਿਟਿਸ਼ ਅੰਗਰੇਜ਼ ਹੁਕੂਮਤ ਚ ਨਾ ਸੂਬੇ ਪਰ ਬੁਗੜ ਗਏ ਨਾ ਇੱਥੇ ਸੂਬੇਦਾਰ ਸੀ। ਵੇਖੋ ਉਹਦੀ ਕੋਠੀ ਸੀ। ਅੱਛਾ ਹੁਣ ਉਹਨਾਂ ਦੇ ਠੀਕ ਹੈ। ਕੀ ਗੱਲ ਸਹੀ ਕੋਸਰ ਬੈਂਦੇ ਸਹੀ ਚਲੋ ਸਹੀ ਠੀਕ ਹੈ ਬਾਬਾ ਜੀ। ਅੱਛਾ ਉਹ ਆਪਣਾ ਉਹ ਮਾਂ ਹੋਰੀ ਇੱਥੇ ਆਣ ਆਪਣਾ ਪਿੰਡ ਵੇਖਣ ਤੇ ਤੁਸੀਂ ਉਹਨਾਂ ਦਾ ਕੋਈ ਆਓ ਭਗਤ ਕਰੋਗੇ? ਕੋਈ ਵੈਲਕਮ ਕਰੋਗੇ ਤੁਸੀਂ? ਬਈ ਮੈਂ ਉਹਨਾਂ ਨੇ ਕੀਤਾ ਸੀ। ਨਹੀਂ ਮਤਲਬ ਇੱਥੇ ਆਣ ਆਪਣਾ ਪਿੰਡ ਛਿੰਡ ਵੇਖਣ ਤੇ ਵੇਖੋ ਜਾਣਦੇ ਤੇ ਤੁਹਾਡੀ ਫੈਮਿਲੀ ਨੂੰ ਨਾ ਤੁਸੀਂ ਕੋਈ ਉਹਨਾਂ ਨੂੰ ਕੋਈ ਵੈਲਕਮ ਕਰੋਗੇ? ਸ਼ਾਮ ਦੀ ਕੋਈ ਆਓ ਭਗਤ ਕਰੋਗੇ? ਚਾਅ ਕਰੇਗਾ ਤੁਹਾਨੂੰ? ਠੀਕ ਹੈ ਜੀ। ਹਾਂ ਮੈਂ ਤਾਂ ਸਿੱਧੀ ਗੱਲ ਦੱਸ ਰਿਹਾ ਪੰਜਾਬੀ ਚ ਆਓ ਭਗਤ ਕਰੋਗੇ? ਉਹਦੇ ਭਾਈ ਇੱਥੇ ਸਾਡੀ ਮਹਿਮਾਨ ਨੇ। ਹਾਂ ਪ੍ਰਾਹੁਣੇ ਆਣਾ ਉਹਨਾਂ ਨੇ। ਅੱਛਾ ਬਿਲਕੁਲ ਉਹ ਕੋਈ ਵੀ ਆਏ। ਹਾਂਜੀ ਸਹੀ ਕਰਦਾ ਸਹੀ ਬਾਤ ਹੈ। ਤੇ ਫਿਰ ਇਹ ਦੂਰੋਂ ਹਾਂ ਠੀਕ ਹੈ ਸਹੀ। ਮਤਲਬ ਤੁਹਾਨੂੰ ਖੁਸ਼ੀ ਹੋਏਗੀ, ਚਾਅ ਚੜੇਗਾ ਕਰੋ ਆਣਗੇ ਕਿਉਂਕਿ ਤੁਹਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦੀ ਇੱਕ ਸਾਂਝ ਰਹੀ ਹੈ ਤੇ ਸਹੀ ਬਾਬਾ ਤੇਰੇ ਪੋਤਰੇ ਨੇ ਹੈ? ਸਾਰੇ ਪਿੰਡੋਂ ਆਏ ਨੇ। ਅੱਛਾ ਸਾਰੇ ਪਿੰਡੋਂ ਆਏ ਨੇ। ਤੇਰੇ ਕੋਲ ਫਿਰ ਵਾਵਾ ਰੌਣਕ ਲੱਗਦੀ ਡੇਰੇ ਤੇ ਹੈ? ਸਹੀ ਠੀਕ ਹੈ ਬਾਬਾ ਜੀ ਫਿਰ ਰੱਬ ਰੱਖਾ। ਅੱਛਾ ਵੀਰ ਜੀ ਪਿੰਡ ਨੂੰ ਆ ਠੀਕ ਹੈ ਤੇ ਅਸੀਂ ਥੋੜੀ ਦੇਰ ਪਹਿਲੇ ਇਸ ਜਗ੍ਹਾ ਬੈਠੇ ਸਨ। ਇਸ ਜਗ੍ਹਾ ਇਹ ਬਾਬਾ ਹਦਾਇਤੁੱਲਾ ਦਾ ਘਰ ਠੀਕ ਹੈ ਜੀ। ਅਸੀਂ ਇਸ ਵੇਲੇ ਅਸੀਂ ਨੂਨੇ ਪਿੰਡ ਸਾਂ। ਤੁਸਾਂ ਗੱਲਬਾਤ ਸੁਣੀ ਬਜ਼ੁਰਗਾਂ ਦੀ, ਬਾਬਾ ਜੀ ਨਾਇਤ ਦੀ ਤੁਸਾਂ ਗੱਲਬਾਤ ਸੁਣੀ। ਜਿਸ ਤਰ੍ਹਾਂ ਕਿ ਮਾਤਾ ਜੀ ਨੇ ਜ਼ਿਕਰ ਕੀਤਾ ਸੀ ਹਦਾਇਤੁੱਲਾ ਦਾ ਵੱਡਾ ਪੁੱਤਰ ਬਾਬਾ ਨਾਇਤ ਜਿਹੜਾ ਕਿ ਇਸ ਵੇਲੇ ਨੂਨੇ ਪਿੰਡ ਵਿੱਚ ਬੈਠੇ ਨੇ। ਅਸੀਂ ਉਹਨਾਂ ਕੋਲੋਂ ਪੁੱਛਿਆ ਚਲੋ ਜਿੰਨਾ ਕੁ ਉਹਨਾਂ ਨੂੰ ਕੁਝ ਯਾਦ ਸੀ ਜਾਂ ਜਿੰਨੀ ਕੋਈ ਗੱਲਬਾਤ ਕਰ ਸਕਦੇ ਸਨ ਉਹਨਾਂ ਨੇ ਉਹ ਗੱਲਬਾਤ ਸਾਡੇ ਨਾਲ ਕੀਤੀ। ਅਸੀਂ ਹੁਣ ਨੂਨੇ ਪਿੰਡ ਤੋਂ ਜਾ ਰਹੇ ਹਾਂ ਉਦੰਗਲ ਪਿੰਡ ਦੀ ਤਰਫ ਤੇ ਬਜ਼ੁਰਗਾਂ ਨਾਲ ਅਸਾਂ ਗੱਲਬਾਤ ਕੀਤੀ। ਸੋ ਜੋ ਕੁਝ ਉਹਨਾਂ ਨੂੰ ਯਾਦ ਸੀ ਉਹਨਾਂ ਨੇ ਸਾਨੂੰ ਦੱਸਿਆ ਤੇ ਇਸ ਵੇਲੇ ਮੈਂ ਤੁਹਾਨੂੰ ਵਿਲੇਜ ਬਖਾਪੁਰ ਦਾ ਵਿਊ ਦਿਖਾ ਰਿਹਾ ਵਾਂ।
ਜਿਹਦਾ ਜ਼ਿਕਰ ਮਾਤਾ ਜੀ ਨੇ ਵੀ ਕੀਤਾ ਸੀ, ਉਹ ਵੀ ਪਿੰਡ ਸਾਡੇ ਨਾਲ ਸੀ। ਬਿਲਕੁਲ ਜੀ 2.5-3 ਕਿੱਲੇ ਦੇ ਫਾਸਲੇ ਤੇ ਆ ਪਿੰਡ ਮੌਜੂਦ। ਨੋਨੇ, ਬਖਾਪੁਰ, ਖਜੂਰ ਵਾਲਾ ਨੰਗਲ, ਇਹ ਸਾਰੇ ਪਿੰਡ ਨਾਲ ਨਾਲ ਲੱਗਦੇ। ਤੇ ਦੰਗਲ ਪਿੰਡ ਦਾ ਤੇ ਨੋਨੇ ਪਿੰਡ ਦਾ ਵੀ ਤਕਰੀਬਨ ਕੋਈ 4-4.5 ਏਕੜ ਦਾ ਫਾਸਲਾ ਇਹਨਾਂ ਦੋਵਾਂ ਪਿੰਡਾਂ ਦੇ ਵਿੱਚ। ਤੇ ਅੱਜ ਤੁਹਾਨੂੰ ਮੈਂ ਇਹਦੇ ਨਾਲ ਨਾਲ ਇਹਨਾਂ ਪਿੰਡਾਂ ਦੇ ਵਿਊ ਦਿਖਾ ਰਿਹਾ ਹਾਂ। ਮਾਤਾ ਜੀ ਦੀ ਰਿਕੁਐਸਟ ਦੇ ਮੁਤਾਬਕ ਅਸੀਂ ਉਹ ਸਾਰਾ ਕੁਝ ਉਹਨਾਂ ਨੂੰ ਦਿਖਾ ਰਹੇ ਹਾਂ। ਤੇ ਅਸੀਂ ਉਮੀਦ ਕਰਨੇ ਹਾਂ ਕਿ ਉਹ ਰਸਤੇ, ਉਹ ਖੇਤ ਖਲਿਆਣ ਸੁਝਾਅ ਲੈਣਗੇ। ਬਾਕੀ 71 ਸਾਲ ਹੋ ਗਏ ਜੀ। 71 ਸਾਲਾਂ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ। ਤੇ ਇਹ ਜੀ ਜਿਹੜੇ ਸਾਹਮਣੇ ਮਕਾਨ ਨਜ਼ਰ ਆ ਰਹੇ ਨੇ, ਇਹ ਆ ਗਿਆ ਜੀ ਪਿੰਡ ਦੰਗਲ। ਅਸੀਂ ਦੰਗਲ ਪਿੰਡ ਪਹੁੰਚ ਗਏ, ਨੋਨੇ ਤੋਂ ਦੰਗਲ। ਤੇ ਇਸ ਜਿਸ ਜਗ੍ਹਾ ਕੋਠੀ ਬਣੀ ਹੈ ਤੇ ਇਸ ਜਗ੍ਹਾ ਜੀ ਬਾਗ ਹੁੰਦਾ ਸੀ। ਤਾਰਾ ਸਿੰਘ, ਬੇਲਾ ਸਿੰਘ ਦੋ ਭਰਾ ਸਨ, ਸਰਦਾਰ ਤਾਰਾ ਸਿੰਘ ਤੇ ਸਰਦਾਰ ਬੇਲਾ ਸਿੰਘ। ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਹੈ ਜੀ ਉਹ ਦੰਗਲ ਪਿੰਡ ਦੇ ਵਿੱਚ। ਤੇ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਵਾਂ ਬੇਰੀਆਂ, ਜਿੱਥੇ ਬਾਗ ਹੁੰਦਾ ਸੀ ਬੇਰੀਆਂ ਵਾਲਾ, ਉਹਦਾ ਵਿਊ ਦਿਖਾ ਰਿਹਾ ਵਾਂ। ਇਹ ਜੀ ਸਾਹਮਣਾ ਪਿੰਡ ਦੰਗਲ। ਤੇ ਆ ਕੋਠੀ ਜਿੱਥੇ ਬਣੀ ਹੈ, ਇਸ ਜਗ੍ਹਾ ਬੇਰੀਆਂ ਦਾ ਬਾਗ ਹੁੰਦਾ ਸੀ। ਉਹ ਪਿੱਛੇ ਕਮਾਦ ਤੱਕ ਅੱਗੇ ਮੁੰਜੀ ਜਿਹੜੀ ਲੱਗੀ, ਇਹ ਸਾਰਾ ਦੱਸਦੇ ਨੇ ਕਿ ਇੱਥੇ ਬੇਰੀਆਂ ਹੁੰਦੀਆਂ ਸਨ, ਜਿਹੜਾ ਕਿ ਸਰਦਾਰ ਤਾਰਾ ਸਿੰਘ, ਸਰਦਾਰ ਬੇਲਾ ਸਿੰਘ, ਉਹਨਾਂ ਨੇ ਇਹ ਬਾਗ ਲਾਇਆ ਸੀ। ਤੇ ਫਿਰ ਮਾਤਾ ਜੀ ਨੇ ਜ਼ਿਕਰ ਕੀਤਾ ਇੱਕ ਨਾਲੇ ਦਾ, ਇੱਕ ਸੂਏ ਦਾ, ਜਿੱਥੇ ਕਹਿੰਦੇ ਸਨ ਕਿ ਅਸੀਂ ਆਪਣੇ ਖੇਤਾਂ ਖਲਿਆਣਾਂ ਨੂੰ ਪਾਣੀ ਉਹਦੇ ਚ ਲਾਉਂਦੇ ਸਨ। ਮੈਂ ਤੁਹਾਨੂੰ ਉਹਦਾ ਵੀ ਦਿਖਾਉਣ ਲੱਗਾ ਵਾਂ। ਇਹ ਜੀ ਦੰਗਲ ਪਿੰਡ, ਟੋਟਲ 20-22 ਘਰ ਇਸ ਪਿੰਡ ਦੇ, ਬਿਲਕੁਲ ਛੋਟਾ ਜਿਹਾ ਪਿੰਡ। ਇਹ ਜੀ ਉਹ ਨਾਲਾ, ਉਹ ਸੂਆ ਜਿਹਦਾ ਜ਼ਿਕਰ ਮਾਤਾ ਜੀ ਨੇ ਕੀਤਾ ਆਪਣੇ ਵੀਡੀਓ ਕਲਿੱਪ ਦੇ ਵਿੱਚ। ਸਰਦਾਰ ਅੰਮ੍ਰਿਤਪਾਲ ਸਿੰਘ ਜੀ ਦੇ ਬਜ਼ੁਰਗਾਂ ਦਾ ਪਿੰਡ ਜੀ ਹੈ। ਤੇ ਮੈਂ ਤੁਹਾਨੂੰ ਉਸ ਨਾਲੇ ਦਾ ਵਿਊ ਦਿਖਾ ਰਿਹਾ ਹਾਂ, ਜਿਸ ਨਾਲੇ ਦਾ ਵਿਊ ਮਾਤਾ ਜੀ ਨੇ ਕੀਤਾ ਸੀ ਕਿ ਸਾਡੇ ਪਿੰਡ ਦੇ ਕੋਲੋਂ ਲੰਘਦਾ ਸੀ। ਟੈਨਸ਼ਨ ਨਹੀਂ ਲੈਣੀ। ਇਹ ਨਾਲਾ ਸਹੀ ਕਹਿੰਦੇ ਨੇ ਇਹ ਨਾਲਾ ਹਸਰੀ ਸੂਆ ਹੀ ਗਿਣਿਆ ਜਾਂਦਾ ਸੀ। ਦੇਖੋ ਜੀ, ਤੁਸੀਂ ਸਾਰਿਆਂ ਨੇ ਗੱਲਬਾਤ ਸੁਣੀ ਉਸ ਮਾਈ ਦੀ, ਤੇ ਉਹ ਬੜਾ ਚਾਅ ਰੱਖਦੇ ਨੇ, ਖਿੱਚ ਰੱਖਦੇ ਨੇ ਆਪਣਾ ਪਿੰਡ ਦੇਖਣ ਵਾਸਤੇ। ਬਿਸਮਿਲ੍ਲਾ ਜੀ। ਤੇ ਉਹ ਆਂਤ ਤੁਹਾਨੂੰ ਕੋਈ ਚਾਅ ਚੜੇਗਾ ਪਿੰਡ ਵਾਸੀਆਂ ਨੂੰ, ਕਿਉਂਕਿ ਤੁਸੀਂ ਐਜ਼ ਅ ਮਹਿਮਾਨ ਉਹਨਾਂ ਨੇ ਆਣਾ। ਨਹੀਂ ਉਹ ਪਾਣੀ ਬੜੀ ਅੱਛਾ ਠੀਕ ਹੈ, ਉਹ ਕੋਈ ਟੈਨਸ਼ਨ ਨਹੀਂ ਹੈ, ਜੋ ਮਰਜ਼ੀ ਆਉਣ ਮੁਸ਼ਕਲ ਚੰਗੇ ਲੋਕ ਆ, ਬਹੁਤ ਵਧੀਆ ਜੀ, ਬਹੁਤ ਬੰਦੇ ਕੋਲ ਵਧੀਆ ਇੰਟਰਵਿਊ ਲਓ, ਸਾਡਾ ਵੱਡਾ ਭਰਾ ਹੈ ਜੀ। ਇਹਨਾਂ ਨਾਲ ਮੈਂ ਗੱਲਬਾਤ ਕਰਨਾ ਸਰ। ਇਹ ਰੋਈ ਜੇ ਸੰਡੇਲ ਨੰਗਲ ਸਾਹਮਣੇ ਪੈਲੀ। ਅੱਛਾ, ਇਹ ਦੰਗਲ ਦੀ ਪੈਲੀ ਹੈ। ਇਹ ਨੰਗਲ ਜਿਹੜਾ ਵੱਡੇ ਖਜੂਰ ਵਾਲਾ ਨੰਗਲ। ਹਾਂਜੀ ਹਾਂਜੀ ਆਇਆ ਜੀ। ਜੀ ਇਹ ਪਿੰਡ ਹੈ ਜੀ ਖਜੂਰ ਵਾਲਾ ਨੰਗਲ। ਹਾਂ, ਇੱਥੇ ਖਜੂਰ ਵੀ ਹੁੰਦੀ ਰਹੀ ਹੈ। ਹੁੰਦੀ ਰਵੇ ਹਾਂ, ਐਸੇ ਲਈ ਨੰਗਲ ਜਾਂਦੇ ਬੜਾ ਖਜੂਰ ਜਾਂਦਾ ਹੁੰਦੇ ਆਣਾ। ਪਹਿਲਾਂ ਖਜੂਰ ਵਾਲਾ ਨੰਗਲ ਆਂਦੇ ਸਾਨੂੰ ਪਹਿਲੇ ਜੀ। ਠੀਕ ਹੈ। ਤੇ ਉਹ ਪਿੰਡ ਕਿਹੜਾ ਜੀ ਇਹ ਵਾਲਾ? ਉਹ ਦੁਲਮ ਵਾਲਾ ਹੈ, ਦੁਲਮ ਵਾਲਾ। ਇਹਦੇ ਅੱਛਾ, ਇਹਦੇ ਸਾਈਡ ਦੇ ਅਗਲੇ ਪਾਸੇ ਨੰਗਲ ਸੀ, ਬਖਤਪੁਰ ਪਿੰਡ। ਦੁਲਮ ਵਾਲਾ। ਇੱਥੋਂ ਜੀ ਮੈਨੂੰ ਇੱਕ ਰਿਕੁਐਸਟ ਕੀਤੀ, ਉਹਨਾਂ ਦੇ ਬਜ਼ੁਰਗ ਵੀ ਇਸ ਪਿੰਡ ਛੁੱਟ ਕੇ ਗਏ ਨੇ, ਤੁਸੀਂ ਨਾਂ ਲਿਆ ਤੇ ਮੈਨੂੰ ਨਾ ਯਾਰ ਇਸ ਪਿੰਡ। ਚਲੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਲਾਵਾਂਗੇ। ਤੇ ਇਹ ਪਿੰਡ ਜੀ ਮੈਂ ਫਿਰ ਤੁਹਾਨੂੰ ਇੱਕ ਦਫਾ ਦਿਖਾਵਾਂ। ਇਹ ਪਿੰਡ ਹੈ ਜੀ ਉਹ ਦੰਗਲ, ਤਹਿਸੀਲ ਪਸਰੂਰ ਤੇ ਡਿਸਟ੍ਰਿਕਟ ਸਿਆਲਕੋਟ ਵਿੱਚ ਆਉਂਦਾ ਹੈ।